व्यूअर्स वेलकम बैक इन प्रोग्राम। व्यूअर्स ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨੀ ਸੰਘਰਸ਼ ਵਿੱਚ ਪੰਜਾਬ ਦੀ ਧਰਤੀ ਨਾਲ ਮੋਹ ਰੱਖਣ ਵਾਲੇ ਹਰ ਬਸ਼ਿੰਦੇ ਵੱਲੋਂ ਇੱਕ ਚੈਲੰਜ ਤੇ ਇੱਕ ਵੰਗਾਰ ਦੀ ਜਿਹੜੀ ਬੋਲੀ ਹੈ ਉਹ ਬੋਲੀ ਜਾ ਰਹੀ ਹੈ। ਸੋ ਇਸ ਸੰਬੰਧੀ ਬਹੁਤ ਸਾਰੀਆਂ ਰਚਨਾਵਾਂ ਸਾਡੇ ਸਾਹਮਣੇ ਆਈਆਂ ਨੇ, ਦੇਖਣ ਸੁਣਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਜੀ ਕਰਦਾ ਹੁੰਦਾ ਹੈ ਕਿ ਮੈਂ ਸਾਰੇ ਦਾ ਸਾਰਾ ਟਾਈਮ ਸਿਰਫ ਤੇ ਸਿਰਫ ਕਿਸਾਨ ਔਰ ਉਹਨਾਂ ਦਾ ਰਿਜ਼ੋਲਵ ਔਰ ਉੱਥੇ ਜੋ ਇੱਕ ਨਵਾਂ ਜਿਹਨੂੰ ਅਸੀਂ ਪ੍ਰੋਟੋਟਾਈਪ ਕਹਿੰਦੇ ਹਾਂ, ਜੇ ਕਿਸੇ ਨੇ ਜਿਹੜੇ ਸਵਾਲ ਸਨ ਕਿ ਖਾਲਿਸਤਾਨ ਕਿੱਦਾਂ ਦਾ ਹੋਏਗਾ, ਜੇ ਕਿਸੇ ਨੇ ਦੇਖਣਾ ਤੇ ਉਹਦਾ ਪ੍ਰੋਟੋਟਾਈਪ, ਉਹਦਾ ਆਦਰਸ਼, ਉਹਦਾ ਨਮੂਨਾ ਉਹਨਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ, ਖਾਸ ਤੌਰ ਤੇ ਸਿੰਘ ਬਾਰਡਰ ਦੇ ਉੱਤੇ ਦੇਖਿਆ ਜਾ ਸਕਦਾ। ਹੁਣ ਅਸੀਂ ਸਿੰਘੂ ਨਹੀਂ ਕਹਿਣਾ, ਉਹਨੂੰ ਸਿੰਘ ਬਾਰਡਰ ਹੀ ਕਹਿੰਦੇ ਨੇ। ਸਿੰਘਾਂ ਦਾ ਬਾਰਡਰ ਨਿਹੰਗ ਸਿੰਘਾਂ ਨੇ ਨਾਂ ਰੱਖਤਾ, ਉਹ ਕਹਿੰਦੇ ਇਹ ਹੁਣ ਸਿੰਘ ਬਾਰਡਰ ਹੈ। ਉਸ ਤੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਕਿਸਮ ਦਾ ਉੱਥੇ ਮਾਹੌਲ ਸਿਰਜਿਆ ਹੋਇਆ ਹੈ। ਔਰ ਬਹੁਤ ਸਾਰੇ ਜਿਹੜੇ ਓਪਰੇ ਲੋਕ ਜਿਨ੍ਹਾਂ ਨੂੰ ਕੋਈ ਬਹੁਤਾ, ਜਿਨ੍ਹਾਂ ਦਾ ਐਕਸਪੋਜ਼ਰ ਵੀ ਨਹੀਂ ਸੀ, ਉਹ ਕਹਿ ਰਹੇ ਨੇ ਜੀ ਇੱਥੇ ਤਾਂ ਬਹਿਸ਼ਤ ਹੈ, ਇੱਥੇ ਤਾਂ ਸਵਰਗ ਬਣਿਆ ਹੋਇਆ ਹੈ। ਕਿਉਂਕਿ ਇਹ ਗੱਲ ਇਹ ਨਹੀਂ ਹੈ ਲੋਕ ਘਰਾਂ 'ਚ ਵੀ ਖਾਂਦੇ ਨੇ, ਦੂਸਰਾ ਕਿ ਭਾਈ ਉੱਥੇ ਕੋਈ ਪਿਕਨਿਕ ਮਨਾਉਣ ਜਾ ਰਹੇ ਨੇ। ਜਿਹੜਾ ਪਿਆਰ ਹੈ, ਜਿਹੜੀ ਇੱਕ ਕੁਦਰਤੀ ਨੈਚੁਰਲ, ਕਿਉਂਕਿ ਆਰਟੀਫਿਸ਼ੀਅਲ ਦੁਨੀਆ 'ਚ ਰਹਿ ਕੇ ਇੰਨਾ ਕਿ ਆਰਟੀਫਿਸ਼ੀਅਲ ਅਸੀਂ ਬਣ ਚੁੱਕੇ ਹਾਂ ਕਿ ਜਦੋਂ ਅਸਲੀਅਤ ਨੂੰ ਫੇਸ ਕਰਦੇ ਆ ਤਾਂ ਫਿਰ ਲੱਗਦਾ ਵੀ ਆਹ ਅਸਲੀਅਤ ਹੈ। ਜ਼ਿੰਦਗੀ ਦੇ ਇਹ ਲੋਕ ਨੇ, ਇਹ ਹੈ ਮੁਹੱਬਤ ਦੇ ਸੋਮੇ, ਮੁਹੱਬਤ ਦੇ ਮੰਬੇ। ਔਰ ਜਿਹੜੀ ਕ੍ਰੀਏਸ਼ਨ ਪੋਇਟਰੀ ਫਾਰਮ ਚ, ਪੇਂਟਰਸ, ਆਰਟਿਸਟ, ਦੂਜਾ ਉਹ ਵੱਖਰਾ ਹੈ। ਔਰ ਮੈਂ ਇੱਕ ਛੋਟੀ ਜਿਹੀ ਨਜ਼ਮ ਜਿਹੜੀ ਮੈਂ ਦੇਖ ਰਿਹਾ ਕ੍ਰੀਏਸ਼ਨ ਦੇ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਉੱਥੇ ਕਿਵੇਂ ਪੰਜਾਬ ਦੀ ਅਣਖ, ਗੈਰਤ, ਸੈਲਫ ਰਿਸਪੈਕਟ, ਉਸ ਦੀਆਂ ਮੂਰਤੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਜਿਉਂਦੇ ਜਾਗ, ਬੱਚਿਆਂ ਤੋਂ ਲੈ ਕੇ ਦੂਸਰੇ ਛੋਟੇ ਛੋਟੇ ਬੱਚੇ। ਔਰ ਇੱਕ ਅਣਖਾਂ ਦੇ ਵਾਰਸ ਦੇ ਥੱਲੇ ਇੱਕ ਨਜ਼ਮ ਜਿਹੜੀ ਹੈ ਮਨਜੀਤ ਸਿੰਘ ਰੰਧਾਵਾ ਉਹਨਾਂ ਦੀ ਕਲਮ ਤੋਂ ਹੈ। ਛੋਟਾ ਇੱਕ ਬਾਜਰੇ ਦੇ ਸਿੱਟੇ ਨੂੰ ਹੀ ਉਹਨੇ ਮਾਈਕ ਬਣਾਇਆ ਹੋਇਆ ਔਰ ਉਸ ਦੇ ਸਾਹਮਣੇ ਖਲੋਤਾ ਹੈ। ਵੈਸੇ ਜੇ ਟੈਕਨੀਕਲ ਟੀਮ ਕੋਲ ਉਹ ਪਿਕਚਰ ਹੋਏ ਤਾਂ ਉਹਨੂੰ ਦਿਖਾ ਸਕਦੇ ਨੇ। ਇੱਕ ਛੋਟਾ ਬੱਚਾ ਹੈ ਔਰ ਇਹ ਹੈ, ਕੀ ਹੋਇਆ ਜੇ ਬੋਲਣ ਲਈ ਮੇਰੇ ਕੋਲ ਮੰਚ ਤੇ ਮਾਈਕ ਨਹੀਂ। ਬੱਚਾ ਹੈ, ਉਹਨੇ ਬਾਜਰੇ ਦਾ ਸਿੱਟਾ ਫੜਿਆ ਹੋਇਆ ਔਰ ਪੰਜ ਆਬ ਦੀ ਮਿੱਟੀ ਦੇ ਪੁੱਤ, ਇਹ ਉਹਨੇ ਇਸ ਦਾ ਨਜ਼ਮ ਦਾ ਸਿਰਲੇਖ ਦਿੱਤਾ ਹੈ। ਕੀ ਹੋਇਆ ਜੇ ਬੋਲਣ ਲਈ ਮੇਰੇ ਕੋਲ ਮੰਚ ਤੇ ਮਾਈਕ ਨਹੀਂ, ਹਾਕਮਾਂ ਕਦੇ ਇਹ ਨਾ ਸਮਝੀ ਅਸੀਂ ਬਗਾਵਤ ਦੇ ਲਾਇਕ ਨਹੀਂ। ਬਾਜਰੇ ਦੇ ਸਿੱਟੇ ਬਣਾ ਕੇ ਮਾਈਕ, ਸੱਚ ਗਰਜਣੇ ਸਮਾਂ ਆਉਣ ਤੇ, ਖੋਹ ਲੈਣਾ ਝੂਠ ਤੋਂ ਰਾਜ ਭਾਗ, ਗੋਡਾ ਦੇ ਕੇ ਜ਼ਾਲਮਾਂ ਦੀ ਧੌਣ ਤੇ। ਸਮਝੀ ਨਾ ਸਾਨੂੰ ਨਿੱਕੀ ਉਮਰ ਦੇ, ਵੇਖ ਸਾਡੇ ਪਿਤਾ ਪੁਰਖੀ ਹੌਸਲੇ, ਦੂਰ ਕਰ ਦੇਣੇ ਤੇਰੇ ਭੁਲੇਖੇ ਅਤੇ ਮੁਕਾ ਦੇਣੇ ਤੇਰੇ ਸਾਰੇ ਹੀ ਤੌਖਲੇ। ਪੰਜ ਆਬ ਦੀ ਮਿੱਟੀ ਦੇ ਪੁੱਤ, ਪੰਜ ਆਬ ਦੀ ਮਿੱਟੀ ਦੇ ਪੁੱਤ, ਅਣਖੀ ਮਾਂ ਧਰਤੀ ਦੇ ਜਾਏ ਆ। ਇਨਕਲਾਬ ਲਿਆ ਕੇ ਰਹਿਣਾ ਅਸੀਂ ਮਾਂ ਨੂੰ ਬਚਨ ਦੇ ਕੇ ਆਏ ਆ। ਅਸੀਂ ਅਣਖ ਲਈ ਮਰ ਮਿਟਣਾ, ਆਪਣੇ ਪੁਰਖਿਆਂ ਤੋਂ ਸਿੱਖਿਆ, ਮੁੜ ਦੁਹਰਾਣਾ ਉਹੀ ਇਤਿਹਾਸ ਜੋ ਉਹਨਾਂ ਲਹੂ ਨਾਲ ਲਿਖਿਆ। ਹੁਣ ਇਹ ਉਸ ਸਪਿਰਿਟ ਨੂੰ ਜਗ ਜ਼ਾਹਰ ਕਰਦਾ ਹੈ ਕਿ ਜਿਹੜੇ ਉੱਥੇ ਬੱਚੇ ਵੀ ਨੇ ਉਹ ਕਿਸ ਸਪਿਰਿਟ ਚ ਨੇ। ਔਰ ਇੱਕ ਜਿਹੜਾ ਅਲਟੀਮੇਟਲੀ ਜਿਹੜੇ ਪੁੱਛਦੇ ਨੇ ਕਿ ਜੀ ਇਹ ਸੰਘਰਸ਼ ਕਿੱਧਰ ਨੂੰ ਜਾਏਗਾ, ਉਸ ਦੀ ਥੋੜੀ ਨਿਸ਼ਾਨਦੇਹੀ ਮਨਜੀਤ ਸੋਈ ਉਹਨਾਂ ਦੀ ਇੱਕ ਨਜ਼ਮ ਚ ਹੁੰਦੀ ਹੈ। ਉਹਨਾਂ ਨੇ ਕਿਹਾ, ਸਾਡੇ ਸਿਰੋਂ ਰੋਟੀ ਖਾਵੇਂ, ਸਾਡਾ ਹੀ ਖੂਨ ਪੀਣ ਲੱਗੀ, ਗਈਆਂ ਨਾ ਤੇਰੇ ਚੋਂ ਬੇਈਮਾਨੀਆਂ। ਦਿੱਲੀਏ ਕਿਸਾਨਾਂ ਦੇ ਇਹ ਤੈਥੋਂ ਵੱਡੇ ਦਿਲ ਤਾਈਓ, ਗੱਲਾਂ ਨਾਲ ਤੈਨੂੰ ਸਮਝਾਉਂਦੇ ਆ। ਕੱਲੇ ਧਰਨਿਆਂ ਵਾਲੇ ਨਾ ਸਮਝੀ, ਕੱਲੇ ਧਰਨਿਆਂ ਵਾਲੇ ਸਮਝੀ ਨਾ, ਗੋਡੇ ਹਿੱਕਾਂ ਤੇ ਵੀ ਧਰਨੇ ਆਉਂਦੇ ਐ।
ਖਾਲੀ ਹੱਥ ਮੁੜ ਜਾਾਂਗੇ ਕੱਢ ਦੇ ਇਹ ਵਹਿਮ, ਹਾਲੇ ਮੁੱਕੇ ਨਹੀਂ ਸੂਰਮੇ ਜਿਉਂਦੇ ਐ। ਅੱਛਾ। ਚੱਲ ਦਿਲੀਏ ਨਹੀਂ ਚੱਲ ਵੇਖ ਮੱਥਾ ਲਾ ਕੇ, ਚੱਲ ਦਿਲੀਏ ਨਹੀਂ ਚੱਲ ਵੇਖ ਮੱਥਾ ਲਾ ਕੇ, ਭੱਜਿਆਂ ਨੂੰ ਇੱਕੋ ਜਿਹੇ ਵਾਣ ਹੁੰਦੇ ਆ, ਜੋ ਸੁਪਨੇ ਸ਼ਹੀਦਾਂ ਨੇ ਸਿਰਜੇ ਉਹ ਹੋਣ ਦੇਣੇ ਅਸੀਂ ਚੂਰ ਨਹੀਂ, ਜੇ ਆਪਣੀ ਆਈ ਤੇ ਆ ਗਏ ਸਾਡੇ ਲਈ ਦਿੱਲੀ ਦੂਰ ਨਹੀਂ, ਤੇਰੀ ਹਿੱਕ ਉੱਤੇ ਨੱਚਦੇ ਪੰਜਾਬੀ ਦਿੱਲੀਏ, ਹੱਕ ਲੀਤੇ ਬਿਨਾ ਮੁੜਦੇ ਨਹੀਂ ਢੀਠ ਪੱਕੇ ਨੇ, ਪਾਣੀ ਸਿਰਾਂ ਉੱਤੋਂ ਦੀ ਵਹਿ ਗਿਆ ਦਿੱਲੀਏ, ਅਸੀਂ ਕੱਢਾਂਗੇ ਭੁਲੇਖਾ ਜੇ ਕੋਈ ਹੈਗਾ ਦਿੱਲੀਏ ਨਹੀਂ, ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ, ਰਹਿ ਕੇ ਤੈਨੂੰ ਸੁਨੇਹਾ ਭੇਜੇ ਕਿ ਨਹੀਂ, ਚੱਤੇ ਪੈਰ ਕਰਦੇ ਹੀ ਦਗਾਬਾਜ਼ੀਆਂ, ਇੱਕ ਤੇਰਾ ਨਾਮ ਦਿੱਲੀ ਉੱਤੇ ਦੋ ਗਲੀ, ਇੱਕ ਦਿੱਲੀ ਹੈ ਦੂਜੀ ਦੋ ਗਲੀ, ਸਾਰੇ ਕਿਤੇ ਜ਼ਿਮੀਂਦਾਰ ਸਿਰੋਂ ਰੋਟੀ ਖਾਂਦੇ ਐ, ਸਾਰੇ ਕਿਤੇ ਜ਼ਿਮੀਂਦਾਰ ਸਿਰੋਂ ਰੋਟੀ ਖਾਂਦੇ ਐ, ਹੋਰ ਹੱਲ ਨਾ ਕੋਈ ਸਾਡੇ ਕੋਲ ਰਹਿ ਗਿਆ ਦਿੱਲੀਏ, ਇੱਥੇ ਤਖਤ ਪਲਟ ਜਾਣੇ ਦੇਖਿਓ, ਅਸੀਂ ਕਰਿਆ ਜੇ ਰੁਖ ਦਿੱਲੀ ਵੱਲ ਦਿੱਲੀਏ, ਗੱਲ ਹੋਣੀ ਹੁਣ ਆਰ ਪਾਰ ਦੀ, ਅੱਛਾ ਗੱਲ ਹੋਣੀ ਹੁਣ ਆਰ ਪਾਰ ਦੀ, ਬੜੀ ਚੱਲ ਲਈ ਹੈ ਤੇਰੀ ਦਿਸ ਦੈਟ ਦਿੱਲੀਏ, ਦਿਸ ਦੈਟ, ਇੰਨਾ ਕੋ ਤੂੰ ਦਿੱਲੀਏ ਖਿਆਲ ਰੱਖ ਲਈ, ਕਿਤੇ ਕਈ ਆਲੇ ਮੋਢੇ ਤੇ ਬੰਦੂਕ ਨਾ ਆ ਜਾਏ, ਬਿਲਕੁਲ ਗੱਲ ਹੋਣੀ ਹੁਣ ਆਰ ਪਾਰ ਦੀ, ਬੜੀ ਝੱਲ ਲਈ ਹੈ ਤੇਰੀ ਦਿਸ ਦੈਟ ਦਿੱਲੀਏ, ਇੰਨਾ ਕੋ ਤੂੰ ਦਿੱਲੀਏ ਖਿਆਲ ਰੱਖ ਲਈ, ਕਿਤੇ ਕਈ ਆਲੇ ਮੋਢੇ ਤੇ ਬੰਦੂਕ ਨਾ ਆ ਜਾਏ, ਹਾਲੇ ਵੀ ਤੂੰ ਸੋਚ ਤੇ ਵਿਚਾਰ ਕਰ ਲੈ, ਨਹੀਂ ਉਲਝੂਗਾ ਤਣ, ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀਏ, ਨੀ ਤੈਥੋਂ ਸੰਭਿਆ ਨਹੀਂ ਜਾਣਾ, ਸੋਚ ਲੈ ਤੂੰ ਫੇਰ ਇੱਕ ਵਾਰ ਦਿੱਲੀਏ, ਨਹੀਂ ਸਾਨੂੰ ਚੁੱਕਣੇ ਨਾ ਪੈ ਜਾਣ ਹਥਿਆਰ ਦਿੱਲੀਏ। ਸੋ ਇਹ ਉਹ ਗੈਰਤ ਦੀ ਗੱਲ ਹੈ, ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣ ਭਰਾ ਸਾਨੂੰ ਸਪੋਰਟ ਦੇ ਵਿੱਚ ਲਿਖਤਾਂ ਲਿਖਦੇ ਨੇ, ਕੁਝ ਅਸੀਂ ਸਾਂਝੀਆਂ ਕਰਦੇ ਹਾਂ, ਔਰ ਰਜ਼ਾ ਮੁਹੰਮਦ ਜੀ ਨੇ ਸਾਨੂੰ ਲਿਖਿਆ, ਡੀਅਰ ਡਾਕਟਰ ਸਾਹਿਬ ਐਂਡ ਨੀਲਮ ਕੌਰ, ਸਲਾਮ ਐਂਡ ਸਤਿ ਸ੍ਰੀ ਅਕਾਲ। ਸਲਾਮ ਜੀ, ਸਤਿ ਸ੍ਰੀ ਅਕਾਲ। Did you hear the Punjabi song sung by Pakistani Punjabi guys dedicated to Indian Sikh Kisan? I think it's not only song but ocean of love for ਚੜ੍ਹਦਾ ਪੰਜਾਬ। ਪਲੀਜ਼ ਲਿਸਨ ਇਟ ਐਂਡ ਕਮੈਂਟ। ਇਹ ਬਿਲਕੁਲ ਪਿਆਰ ਦਾ ਹੜ ਹੈ। ਅਸੀਂ ਕਾਸ਼ ਆਪਣਾ ਉਹਨੂੰ ਸੁਣਾਇਆ ਵੀ ਸੀ, ਪਰ YouTube ਨੇ ਸਾਨੂੰ ਬਲੌਕ ਕਰਤਾ ਕਿਉਂਕਿ ਕਾਪੀਰਾਈਟ ਅਸੀਂ ਮੰਗ ਰਹੇ ਹਾਂ, ਤੇ ਜਿਹੜੀ ਪ੍ਰੋਡਿਊਸਰ ਕੰਪਨੀ ਆ ਉਹ ਅਜੇ ਤੱਕ ਥੋੜਾ ਟਾਲਾ ਵੱਟ ਰਹੇ ਨੇ। ਜਦੋਂ ਹੋਇਆ ਅਸੀਂ ਉਹਨੂੰ ਆਪਣੇ ਪਰਮਾਨੈਂਟ ਇਸ ਪ੍ਰੋਗਰਾਮ ਦਾ ਹੀ ਨਹੀਂ, TV 84 ਦਾ Song ਬਣਾਉਣਾ ਚਾਹੁੰਦੇ। ਔਰ ਇੱਕ ਲਿਖਤ ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਲੀਗ ਤੋਂ ਅੱਲਾ ਦਿੱਤਾ ਜੱਟ ਉਹਨਾਂ ਦੀ ਹੈ। ਉਹਨਾਂ ਨੇ ਕਿਹਾ ਕਿ ਵੀ ਡੀਅਰ ਭਾਈ ਡਾਕਟਰ ਅਮਰਜੀਤ ਸਿੰਘ ਸਾਹਿਬ ਐਂਡ ਡੀਅਰ ਭੈਣ ਨੀਲਮ ਕੌਰ ਸਾਹਿਬਾ ਜੀ, अस्सलाम वालेकुम। I sincerely hope from Allah you and your families, mashallah, well and good. Bhai Sahab, we Pakistani and Kashmiri, our hearts and minds go with our Sikh farmers and Khalistan Azadi movement. Inshallah, soon Kashmir and Sikhs of Khalistan wish the freedom. They will get the freedom from Hindus, cow mutra drinkers. कि गां मूत्र पीने वाले तो freedom ਅਸੀਂ ਪਾਕਿਸਤਾਨ ਗਵਰਨਮੈਂਟ ਐਂਡ ਮੀਡੀਆ ਓਨਲੀ ਕੀਪਡ ਖਾਮੋਸ਼ੀ। ਇਹਦੇ ਚ ਅੱਲਾ ਦਿੱਤਾ ਜੀ, ਮੈਂ ਸਮਝਦਾ ਵੀ ਪਾਕਿਸਤਾਨੀ ਮੀਡੀਆ ਹੁਣ ਆਪਣਾ ਰੋਲ ਅਦਾ ਕਰ ਰਿਹਾ ਹੈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਈਵਨ ਆਫਤਾਬ ਇਕਬਾਲ, ਜਿਨ੍ਹਾਂ ਦਾ ਹਾਲਾਂ ਸ਼ੋਅ ਤਾਂ ਜ਼ਿਆਦਾ ਐਂਟਰਟੇਨਮੈਂਟ ਦਾ ਹੁੰਦਾ, ਪਰ ਹੁਣ ਉਹ ਮੋਦੀ ਦੇ ਨਾਲ ਇੱਕ ਅੱਧਾ ਸਿੱਖ ਕਿਸਾਨ ਬਿਠਾ ਕੇ ਜਿਹੜਾ ਉਹ ਕਹਿਣ ਦੀ ਇੱਕ ਤਰੀਕਾ ਹੀ ਹੁੰਦਾ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਖੜੇ ਹਾਂ, ਸਾਡੇ ਦਿਲ ਧੜਕਦੇ ਨੇ ਸਰਦਾਰ ਸਾਹਿਬ ਤੁਹਾਡੇ ਨਾਲ, ਪਰ ਜੇ ਅਸੀਂ ਹਕੂਮਤੀ ਤੌਰ ਤੇ ਕਹੀਏ ਸਾਡੇ ਪਿੱਛੇ ਪੈ ਜਾਣ। ਸੋ ਅਜੇ ਉਹ ਹੈ, ਹਕੂਮਤ ਵਾਲਾ ਫੀਅਰ ਤਾਂ ਹੈ। ਔਰ ਉਹਨਾਂ ਨੇ ਕਿਹਾ ਇਨਸ਼ਾਅੱਲਾ ਵੇ ਆਈ ਲੁੱਕ ਐਟ ਇਟ ਵੈਨ ਟਾਈਮ ਕਮਸ
Pakistan will help inshallah big way. ਅੱਛਾ Please, Pai Dr. Saab, don't be disheartened. You, our Sikh brothers and sisters, live in our hearts. Allah Hafiz. ਸੋ ਨਾਈਸ ਅੱਲਾ ਦਿੱਤਾ ਜੱਟ। ਸੋ ਅਸੀਂ ਪਿਆਰ ਦੇ ਲਫ਼ਜ਼ਾਂ ਦਾ ਕੀ ਮੁੱਲ ਹੋ ਕੀ ਸਕਦਾ ਮੁੱਲ ਹੋ ਹੈ? ਸਕਦਾ, ਔਰ ਬਿਲਕੁਲ। So ਮੈਂ ਤਾਂ ਕਈ nice. ਵਾਰੀ ਦੇਖਦਾ ਹਾਂ ਵੀ ਅਸੀਂ ਪਿਆਰ ਦੇ ਹੜ ਵਿੱਚ ਡੁੱਬਦੇ ਡੁੱਬੀ ਜਾ ਜਾਂਦੇ ਰਹੇ ਹਾਂ। ਨੇ। ਇੰਨਾ ਵੀ ਨਾ ਡੋਬ ਦੇਣਾ ਕਿ ਮੁੜ ਕੇ ਨਿਕਲਣਾ ਔਖਾ ਹੋ ਜਿਹੜਾ ਜਾਏ। ਸਾਡੇ ਕੋਲ ਕੁਝ ਦੇਣ ਨੂੰ ਨਹੀਂ ਹੈ। ਅਸੀਂ ਅੱਛਾ। ਤਾਂ ਤੁਹਾਡਾ ਸ਼ੁਕਰੀਆ ਅਦਾ ਕਰ ਸਕਦੇ ਹਾਂ। ਔਰ ਜਿਵੇਂ ਅਸੀਂ ਰੋਜ਼ਾਨਾ ਭਗਤ ਕਬੀਰ ਸਾਹਿਬ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਅੱਛਾ ਅੱਜ 2 ਸ਼ਲੋਕ ਜਿਹੜੇ ਅਸੀਂ ਵਿਚਾਰ ਲਈ ਚੁਣੇ ਨੇ। ਕਬੀਰ ਕਸਤੂਰੀ ਭਇਆ ਭਵਰ ਪਏ ਸਭ ਦਾਸ, ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਅੱਛਾ ਹੁਣ ਕਸਤੂਰੀ ਬਹੁਤ ਮਹਿੰਗੀ ਹੁੰਦੀ ਹੈ, ਕਿੰਨੇ ਹਜ਼ਾਰ ਰੁਪਏ ਤੋਲਾ ਹੁੰਦੀ ਹੈ। ਹਿਰਨ ਦੀ ਢਿੱਡ ਚੋਂ ਨਿਕਲਦੀ ਹੈ ਕਸਤੂਰੀ ਖੁਸ਼ਬੂ, ਬਿਲਕੁਲ 4 ਚੁਫੇਰੇ ਜਿਹੜਾ ਹੈ ਉਹ ਖੁਸ਼ਬੂ ਖਿਲਾਰ ਦਿੰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਜਿਵੇਂ ਦੁਨਿਆਵੀ ਨੱਕ ਨੂੰ ਕਸਤੂਰੀ ਦੀ ਖੁਸ਼ਬੂ ਭਾਂਦੀ ਹੈ, ਇਵੇਂ ਹੀ ਜਿਹੜੇ ਰੱਬ ਦੇ ਪਿਆਰ ਵਾਲੇ ਨੇ ਉਹਨਾਂ ਦੇ ਲਈ ਜੇ ਕੋਈ ਕਸਤੂਰੀ ਹੈ ਤੇ ਉਹ ਰੱਬ ਦਾ ਨਾਂ ਹੈ। ਅੱਛਾ ਔਰ ਉਹ ਰੱਬ ਦਾ ਨਾਂ ਹੀ ਕਸਤੂਰੀ ਹੈ। ਦੂਸਰੇ ਪਾਸੇ ਅਸੀਂ ਅਕਸਰ ਜਿਹੜਾ ਇੱਕ ਅਲੰਕਾਰ ਇਸਤੇਮਾਲ ਹੁੰਦਾ ਹੈ ਭੌਰੇ ਦਾ ਤੇ ਫੁੱਲ ਦਾ। ਅੱਛਾ ਹੁਣ ਜਿਹੜੀ ਮੱਖੀ ਹੈ ਉਹ ਤਾਂ ਫੁੱਲ ਤੇ ਵੀ ਬਹਿ ਸਕਦੀ ਹੈ, ਗੰਧ ਤੇ ਵੀ ਬਹਿ ਸਕਦੀ ਹੈ, ਬਿਲਕੁਲ ਪਰ ਭੌਰਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਫੁੱਲ ਦੇ ਨੈਕਟਰ ਦਾ ਜਿਹੜਾ ਹੈ ਉਹ ਉਸ ਦਾ ਹੀ ਤਲਬਗਾਰ ਹੁੰਦਾ ਹੈ। ਔਰ ਉਸ ਦੇ ਲਈ ਉਹ ਫੁੱਲ ਦੇ ਦੁਆਲੇ ਗੇੜਾ ਦੇ ਕੇ ਉੱਥੇ ਹੀ ਭਾਵੇਂ ਉਹ ਡਿੱਗ ਪਏ ਉਹਦੇ ਚ ਫੁੱਲ ਦੇ ਦੁਆਲੇ ਹੀ ਭੌਰਾ ਗੇੜਾ ਦੇ ਰਿਹਾ ਹੁੰਦਾ, ਉਹ ਹੋਰ ਕਿਤੇ ਨਹੀਂ ਜਾਂਦਾ। ਅੱਛਾ ਔਰ ਕਬੀਰ ਕਸਤੂਰੀ ਬਹਿਆ ਭਵਰ ਪਏ ਸਭ ਦਾਸ। ਉਹਨਾਂ ਨੇ ਕਿਹਾ ਜੀ ਕਿ ਵੀ ਰੱਬ ਦਾ ਨਾਂ ਲੈਣ ਵਾਲੇ ਅਲਟੀਮੇਟਲੀ ਕਸਤੂਰੀ ਬਣ ਜਾਂਦੇ ਨੇ। ਔਰ ਜਿਹੜੇ ਰੱਬ ਦੇ ਇਸ ਰਸਤੇ ਦੇ ਪਾਂਧੀ ਨੇ, ਉਸ ਰਸਤੇ ਦੇ ਉੱਤੇ ਤੁਰਨ ਦੀ ਤਾਂਘ ਰੱਖਦੇ ਨੇ, ਉਹ ਵੀ ਭੌਰਿਆਂ ਵਾਂਗ ਫਿਰ ਉਸ ਦੁਆਲੇ ਹੁੰਦੇ ਨੇ। ਅੱਛਾ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਔਰ ਜਿਉਂ ਜਿਉਂ ਤੁਸੀਂ ਰੱਬ ਦੀ ਬੰਦਗੀ ਕਰਦੇ ਚਲੇ ਜਾਂਦੇ ਹੋ, ਉਸਦੀ ਯਾਦ ਵਿੱਚ ਜੁੜਦੇ ਜਾਂਦੇ ਹੋ, ਤਿਉਂ ਤਿਉਂ ਤੁਹਾਡੇ ਦਿਲ ਦੇ ਅੰਦਰ ਉਸ ਰੱਬ ਦੀ ਯਾਦ ਪੁੱੜਦੀ ਜਾਂਦੀ ਹੈ, ਰੱਬ ਦਾ ਨਿਵਾਸ ਹੁੰਦਾ ਹੈ। ਅੱਛਾ ਔਰ ਇਹੀ ਇੱਕ ਕਸਤੂਰੀ ਵਾਂਗ ਬਾਕੀਆਂ ਨੂੰ ਫਿਰ ਭੌਰੇ ਬਣਾ ਕੇ, ਜਿਵੇਂ ਭੌਰਾ ਫੁੱਲ ਦੇ ਦਿਵਾਲੇ ਹੈ, ਇਵੇਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਬਾਕੀ ਜਿਹੜੇ ਨੇ ਉਹ ਮੁੰਤਜ਼ਰ ਹੁੰਦੇ ਨੇ। ਅੱਛਾ ਔਰ ਦੂਸਰਾ ਸ਼ਲੋਕ ਹੈ ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕਾਂਠੈ ਰਹਿ ਗਿਓ ਰਾਮ, ਆਏ ਪਰੇ ਧਰਮ ਰਾਏ ਕੇ ਬੀਚੈ ਧੂਮਾ ਧਾਮ। ਅੱਛਾ ਹੁਣ ਜਦੋਂ ਇੱਕ ਪਾਸੇ ਰੱਬ ਦੀ ਯਾਦ ਦੀ ਕਸਤੂਰੀ ਹੈ, ਪਰ ਅਸੀਂ ਕਿਉਂ ਉਸ ਕਸਤੂਰੀ ਦੀ ਲੋਚਾ ਨਹੀਂ ਕਰਦੇ, ਕਿਉਂ ਅਸੀਂ ਉਸ ਤੋਂ ਦੂਰ ਰਹਿੰਦੇ ਹਾਂ? ਉਸ ਨੂੰ ਉਹਨਾਂ ਨੇ, ਕਬੀਰ ਸਾਹਿਬ ਨੇ, ਕਬੀਰ ਗਹਿ ਗਚ ਪਰਿਓ ਕੁਟੰਬ ਕੈ। ਅੱਛਾ ਕੁਟੰਬ ਹੈ ਟੱਬਰ, ਕਿ ਟੱਬਰਾਂ ਦੀ ਪਾਲਣਾ, ਉਹਨਾਂ ਦੀਆਂ ਲੋੜਾਂ ਪੂਰਤੀਆਂ ਕਰਨ 'ਚ ਹੀ ਅਸੀਂ ਗਹਿ ਗਚ ਹੁੰਦਾ ਕਿਸੇ 'ਚ ਉਲਝ ਜਾਣਾ। ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ, ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਸਗਲੀ ਹੈ ਲੁਕਾਈ ਦੁਨੀਆ, ਬਿਲਕੁਲ ਕਿ ਜਿਵੇਂ ਦੁਨੀਆ ਦੇ ਝੂਠੇ ਧੰਦਿਆਂ ਦੇ ਮੋਹ ਦੇ ਵਿੱਚ ਦੁਨੀਆ ਫਸ ਕੇ ਉਹਦੇ 'ਚ ਹੀ ਐਂਡ ਹੋ ਜਾਂਦਾ ਹੈ। ਪਲਚ ਪਲਚ ਸਗਲੀ ਮੋਈ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਹਿ ਗਚ ਪਰਿਓ ਕੁਟੰਬ ਕੈ, ਕਾਂਠੇ ਰਹਿ ਗਿਓ ਰਾਮ। ਕਾਂਠੇ ਆ ਕੰਢੇ, ਕਿ ਰੱਬ ਦੀ ਯਾਦ ਵਾਲਾ ਕੰਮ ਤਾਂ ਪਾਸੇ ਰਹਿ ਗਿਆ, ਅੱਛਾ ਫਸ ਗਏ ਇਸ ਟੱਬਰ ਦੇ ਜਿਹੜੀਆਂ ਨੇ ਲੋੜਾਂ ਪੂਰੀਆਂ ਕਰਨ 'ਚ। ਆਏ ਪਰੇ ਧਰਮ ਰਾਏ ਕੇ, ਇਵੇਂ ਜ਼ਿੰਦਗੀ ਲੰਘ ਗਈ। ਅਖੀਰ ਆ ਗਿਆ, ਮੌਤ ਦੇ ਫਰਿਸ਼ਤੇ ਨੇ ਆ ਕੇ ਮਾਰਿਆ ਠੌਂਕਾ, ਅੱਛਾ ਉਠਾ ਕੇ ਲੈ ਗਿਆ। ਧਰਮ ਰਾਏ ਹੈ ਜਿਹਦੇ ਸਾਹਮਣੇ ਜਸਟਿਸ ਹੋਣਾ, ਅੱਛਾ ਕਿ ਭਾਈ ਇੱਥੇ ਆ ਗਏ ਬੀਚੇ ਧੂਮਾ ਧਾਮ, ਕਿ ਅਸੀਂ ਤਾਂ ਧੂਮ ਧਾਮ 'ਚ ਹੀ ਫਸੇ ਰਹੇ ਟੱਬਰਾਂ ਦੇ। ਔਰ ਉਸ ਨੂੰ ਤੇ ਇੱਧਰ ਆ ਕੇ ਮੌਤ ਨੇ ਦਸਤਕ ਦਿੱਤੀ, ਔਰ ਖਾਲੀ ਹੱਥ ਆਏ ਸੀ, ਖਾਲੀ ਹੱਥ ਚਲੇ ਗਏ। ਪਰ ਹੁਣ ਹਿਸਾਬ ਕਿਤਾਬ ਦੇਣਾ ਪੈਣਾ ਹੈ ਕਿ ਭਾਈ ਦੁਰਲਭ ਮਾਨੁਖ ਜਨਮ ਹੈ, ਦੇ ਨਾ ਬਾਰੰਗ ਬਾਰ, ਤਰਵਰ ਜਿਉਂ ਪੱਤਾ ਝੜੇ, ਬਹੁਰ ਨਾ ਲਾਗੇ ਡਾਰ। ਇਹ ਕਬੀਰ ਬੀਚਕ ਗ੍ਰੰਥ ਦਾ ਸ਼ਲੋਕ ਹੈ ਅੱਛਾ ਕਿ ਭਾਈ ਜਿਵੇਂ ਦਰਖਤ ਨਾਲੋਂ ਜਿਹੜਾ ਪੱਤਾ ਝੜ ਜਾਏ ਦੁਬਾਰਾ ਨਹੀਂ ਲੱਗਦਾ, ਇਸ ਤਰ੍ਹਾਂ ਬਾਰ-ਬਾਰ ਇਨਸਾਨੀ ਜ਼ਿੰਦਗੀ ਨਹੀਂ ਮਿਲਦੀ।
ਤੇ ਕਬੀਰ ਸਾਹਿਬ ਕਹਿੰਦੇ ਨੇ ਵੀ ਹੁਣ ਉਹ ਜ਼ਿੰਦਗੀ 'ਚੋਂ ਕੁਝ ਕੀਤਾ ਚੱਜ ਦਾ ਹੈ ਨਹੀਂ, ਆਏ ਪਰੇ ਧਰਮ ਰਾਏ ਕੇ ਵਿਚੈ ਧੂਮਾ ਤਾਮ ਜ਼ਿੰਦਗੀ ਵਿਅਰਥ ਗਵਾਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੱਚਾ ਆਪਣਾ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੀ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।